Thank you, Mr. President, for having me. I'm really delighted along with my team. Уважаемый господин премьер-министр, очень рад. Very glad to have this chance to meet. ਇਹ ਤੁਹਾਡਾ 2 ਨੰਬਰ ਗੁਲਾਮ ਵਜ਼ੀਰ ਆਜ਼ਮ ਹੈ, ਰੂਸੀ ਸਦਰ ਨਾਲ ਗੱਲ ਕਰ ਰਿਹਾ ਹੈ ਅਤੇ ਇੰਗਲਿਸ਼ ਦੇ ਵਿੱਚ। ਹਾਲਾਂਕਿ ਉਹ ਤਰਜਮਾ ਹੀ ਸੁਣ ਰਿਹਾ ਹੈ। ਜੇ ਉਰਦੂ 'ਚ ਗੱਲ ਕਰਦਾ ਫਿਰ ਵੀ ਉਹਨੂੰ ਰੂਸੀ 'ਚ ਜਾਣੀ ਸੀ ਤਰਜਮਾ ਹੋ ਕੇ, ਲੇਕਿਨ ਕਿਉਂਕਿ ਗੁਲਾਮ ਹੈ ਇਹ ਆਜ਼ਾਦਾਂ ਵਾਲੇ ਕੰਮ ਨਹੀਂ ਕਰ ਸਕਦੇ, ਇਹ ਕਰ ਰਿਹਾ ਇੰਗਲਿਸ਼ 'ਚ ਗੱਲ। ਅਤੇ ਇਹ ਮੈਂ ਵੀਡੀਓ ਡਾਊਨਲੋਡ ਕੀਤੀ ਹੈ ਗੌਰਮੈਂਟ ਆਫ ਪਾਕਿਸਤਾਨ ਦੇ ਪੇਜ ਤੋਂ। ਹਾਲਾਂਕਿ ਇਹਦਾ ਨਾਂ ਹੋਣਾ ਚਾਹੀਦਾ ਸੀ ਗੌਰਮੈਂਟ ਆਫ ਇੰਗਲਿਸਤਾਨ, ਕਿਉਂਕਿ ਇੱਕ ਤਾਂ ਕਾਕੜ ਇੰਗਲਿਸ਼ ਬੋਲਣ ਡਿਆ, ਦੂਜਾ ਇਹਨਾਂ ਨੇ ਜਿਹੜਾ ਤਰਜਮਾ ਕੀਤਾ ਹੈ ਰੂਸੀ ਦਾ, ਪੂਟਨ ਰੂਸੀ ਜ਼ਬਾਨ ਬੋਲ ਰਿਹਾ, ਉਹਦਾ ਤਰਜਮਾ ਇਹਨਾਂ ਉਰਦੂ ਦੀ ਬਜਾਏ ਇੰਗਲਿਸ਼ ਦੇ ਵਿੱਚ ਕੀਤਾ ਹੈ। ਯਾਰ ਕਿਉਂ ਹੈ? ਤੁਹਾਨੂੰ ਨਹੀਂ ਅਹਿਸਾਸ ਹੁੰਦਾ ਕਿ ਕਿੰਨਾ ਜ਼ੁਲਮ ਸਾਡੇ ਨਾਲ ਹੋ ਰਿਹਾ ਹੈ? ਕਿ ਮਤਲਬ ਇੱਕ ਸਾਡਾ ਵਜ਼ੀਰ ਆਜ਼ਮ ਅੰਗਰੇਜ਼ੀ ਬੋਲਦਾ, ਸਾਡਾ ਤਾਂ ਉਹ ਹੈ ਹੀ ਨਹੀਂ, ਚਲੋ ਫਿਰ ਵੀ ਜੋ ਵੀ ਹੈ ਵੀ ਉਹ ਅੰਗਰੇਜ਼ੀ ਬੋਲਦਾ, ਫਿਰ ਜਿਹੜਾ ਇਹਨਾਂ ਨੇ ਤਰਜਮਾ ਕੀਤਾ ਹੈ ਰੂਸੀ ਦੇ ਵਿੱਚ ਉਹ ਵੀ ਇੰਗਲਿਸ਼ 'ਚ ਕੀਤਾ ਹੈ। ਸਾਡੀ ਇਹ ਇੰਨੀ ਤੋਹੀਨ ਕਰਦੇ ਨੇ, ਸਾਨੂੰ ਇਹ ਇੰਨੀ ਅਹਿਮੀਅਤ ਨਹੀਂ ਦਿੰਦੇ ਕਿ ਉਰਦੂ 'ਚ ਹੀ ਤਰਜਮਾ ਕਰਦੇ ਨੇ। ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਤੇ ਦੂਰ ਦੀਆਂ ਗੱਲਾਂ ਨੇ, ਇਹ ਉਰਦੂ 'ਚ ਵੀ ਤਰਜਮਾ ਨਹੀਂ ਕਰਦੇ। ਅਤੇ ਉਹ ਸਾਡੇ ਮੌਲਵੀ ਵਿਚਾਰੇ ਅੱਜ ਕੱਲ੍ਹ ਰਜ਼ਾ ਸਾਕਮ ਮੁਸਤਫਾਈ ਸਾਹਿਬ ਨੂੰ ਵੀ ਮੈਂ ਵੇਖ ਰਿਹਾ ਹਾਂ, ਰੋ ਰਹੇ ਹਨ। ਉਹ ਜਿੱਥੇ ਬੰਬਾਰੀ ਹੋ ਰਹੀ ਹੈ, ਜਿਨ੍ਹਾਂ ਦਾ ਨਾਮ ਹੀ ਲਈਏ ਤਾਂ ਬਲਾਕ ਕਰ ਦਿੰਦੇ ਨੇ ਕਿ ਜੀ ਉਹਨਾਂ ਨੂੰ ਆਜ਼ਾਦੀ ਦਵਾਉਣੀ ਹੈ, ਅਸੀਂ ਇਹ ਕਰਨਾ, ਯਾ ਅੱਲਾ ਆਜ਼ਾਦੀ ਦਵਾ। ਤੁਸੀਂ ਪਹਿਲਾਂ ਸਾਨੂੰ ਇੰਗਲਿਸ਼ ਤੋਂ ਤਾਂ ਆਜ਼ਾਦੀ ਦਵਾ ਦਿਓ, ਪਾਕਿਸਤਾਨ ਨੂੰ ਤਾਂ ਆਜ਼ਾਦੀ ਦਵਾ ਦਿਓ। ਇਹ ਕੀ ਰੂਸੀ ਸਦਰ ਦੀ ਨਜ਼ਰ 'ਚ ਤੁਹਾਡੀ ਕੀ ਇੱਜ਼ਤ ਹੋਣੀ ਹੈ ਕਿ ਤੁਸੀਂ ਆਪਣੀ ਜ਼ਬਾਨ ਦੇ ਵਿੱਚ ਗੱਲ ਵੀ ਨਹੀਂ ਕਰ ਸਕਦੇ? ਅਤੇ ਜਿੰਨੀ ਦੇਰ ਤੱਕ ਤੁਹਾਨੂੰ ਇਹ ਨਸ਼ਾ ਰਹਿਣਾ ਕਿ ਇੰਗਲਿਸ਼ ਤਰੱਕੀ ਵਾਸਤੇ ਜ਼ਰੂਰੀ ਹੈ, ਇਹਨਾਂ ਨੇ ਤੁਹਾਡੇ ਨਾਲ ਇੰਝ ਹੀ ਕਰਨਾ ਹੈ। ਅਤੇ ਜਿੰਨਾ ਮਰਜ਼ੀ ਰੋਂਦੇ ਰਹੋ, ਪਿੱਟਦੇ ਰਹੋ, ਬੰਬਾਰੀ ਹੁੰਦੀ ਰਹਿਣੀ ਹੈ। ਅਮਰੀਕਾ ਹੋਰ ਤਾਕਤਵਰ ਹੋਏਗਾ। ਕਿਸੇ ਕੌਮ ਦੀ ਤਾਕਤ ਤਰੋੜਨੀ ਹੁੰਦੀ ਹੈ ਅਤੇ ਉਹਦੀ ਜ਼ਬਾਨ ਦੀ ਤਾਕਤ ਤਰੋੜੋ, ਉਹ ਤੁਸੀਂ ਮਜ਼ਬੂਤ ਕਰੀ ਜਾਓ। ਆਪਣੇ ਮੁੰਡਿਆਂ ਨੂੰ ਪੜ੍ਹਾ ਉੱਥੇ ਘੱਲੀ ਜਾਓ, ਐਕਸਪਰਟ ਮੁੰਡੇ ਤੁਹਾਡੇ ਜਿਹੜੇ ਨੇ ਉਹਨਾਂ ਮੁਲਕਾਂ ਨੂੰ ਮਜ਼ਬੂਤ ਕਰਨ। ਤੁਸੀਂ ਜਿਹੜਾ ਨਾ ਹਰ 6 ਮਹੀਨੇ ਸਾਲ ਬਾਅਦ ਜਦੋਂ ਬੰਬਾਰੀ ਹੋਏ ਉਦੋਂ ਰੋ ਲਿਆ ਕਰੋ, ਅਤੇ ਬਸ ਤੁਹਾਡਾ ਇਹੀ ਫਰਜ਼ ਹੈ।